ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ ਐਂਡ ਵਾਲੇ ਸੈਕਸ਼ਨ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1590 ਚ ਅੱਜ ਦੇ ਦਿਨ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਖੁਦਾਈ ਸ਼ੁਰੂ ਹੋਈ ਜੀ। ਜਦੋਂ ਅਸੀਂ ਗੁਰੂ ਸਾਹਿਬਾਨ ਤੀਸਰੇ ਪਾਤਸ਼ਾਹ ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਦਰਿਆ ਬਿਆਸਾ ਦੇ ਕੰਢੇ ਪਹਿਲਾ ਉਹ ਸੈਂਟਰਲ ਪਲੇਸ ਜਿਹਨੂੰ ਗੋਇੰਦਵਾਲ ਸਿੱਖੀ ਦਾ ਧੁਰਾ ਕਰਕੇ ਅਸੀਂ ਯਾਦ ਕਰਦੇ ਹਾਂ, ਉਸ ਦੀ ਸ਼ੁਰੂਆਤ ਕੀਤੀ। ਸੋ ਜ਼ਾਹਰ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਗੁਰਮਤਿ ਵਿਚਾਰਧਾਰਾ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਵੇਲੇ ਜਦੋਂ ਕਰਤਾਰਪੁਰ ਸਾਹਿਬ ਵਸਾਇਆ ਔਰ ਪਹਿਲਾ ਸ਼ਹਿਰ ਜਿਹਦਾ ਨਾਂ ਵੀ ਕਰਤੇ ਦਾ ਸ਼ਹਿਰ ਹੈ, ਉਹ ਪੁਰੀ ਜਿਹੜਾ ਜਿਸ 'ਚ ਰੱਬ ਵਸਦਾ ਹੈ ਜਾਂ ਜਿਸ ਦਾ ਮਾਲਕ ਰੱਬ ਹੈ ਜੀ, ਔਰ ਉੱਥੇ ਵੀ ਉਹ ਸਾਂਝਾਂ ਦਾ ਜੀਵਨ ਔਰ ਜਿਹੜੇ ਇਸ ਵਿਚਾਰਧਾਰਾ ਨੂੰ ਸਮਰਪਿਤ ਸਨ, ਭਾਵੇਂ ਉਹ ਹਿੰਦੂ ਜਾਂ ਮੁਸਲਮਾਨ ਅੱਡ ਵਿਚਾਰਧਾਰਾਵਾਂ 'ਚੋਂ ਹੀ ਆਏ ਸਨ। ਸੋ ਉਹਨਾਂ ਦੇ ਲਈ ਇੱਕ ਮੀਟਿੰਗ ਪਲੇਸ, ਇੱਕ ਰਹਿਣ ਦਾ ਥਾਂ ਔਰ ਸਾਂਝੇ ਤੌਰ 'ਤੇ ਕਲੈਕਟਿਵਲੀ ਗੁਰਮਤਿ ਨੂੰ ਜੀਵਨ ਦੇ ਵਿੱਚ ਢਾਲਣ ਦੀ ਗੱਲ, ਇਹ ਰੁਝਾਨ ਖਡੂਰ ਸਾਹਿਬ ਵੀ ਦੂਸਰੇ ਪਾਤਸ਼ਾਹ ਨੇ ਉਸ ਨੂੰ ਵਸਾਇਆ ਕਿ ਉਹ ਖੰਡਰ ਬਣਿਆ ਹੋਇਆ ਸੀ। ਔਰ ਤੀਸਰੇ ਪਾਤਸ਼ਾਹ ਨੇ ਕਾਫੀ ਨਾ ਸਿਰਫ ਗੋਇੰਦਵਾਲ ਸਾਹਿਬ ਇੱਕ ਸ਼ਹਿਰ ਦੇ ਤੌਰ 'ਤੇ, ਕਸਬੇ ਦੇ ਤੌਰ 'ਤੇ, ਇੱਕ ਪਿਲਗ੍ਰਿਮ ਸੈਂਟਰ ਦੇ ਤੌਰ 'ਤੇ ਆਬਾਦ ਹੋਇਆ, ਉਹਨਾਂ ਨੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਪਹਿਲੀ ਵਿਸਾਖ ਨਾਲ ਸੰਬੰਧਿਤ ਪਹਿਲਾ ਇਕੱਠ ਭਾਈ ਪਾਰੋ ਨੂੰ ਕਹਿ ਕੇ ਗੋਇੰਦਵਾਲ ਦੇ ਵਿੱਚ ਹੀ ਰੱਖਿਆ ਸੀ। ਸੋ ਉਹਨਾਂ ਨੇ ਚੌਥੇ ਪਾਤਸ਼ਾਹ ਭਾਈ ਜੇਠਾ ਜੀ ਜਿਨ੍ਹਾਂ ਦਾ ਪਹਿਲਾ ਨਾਂ ਸੀ, ਉਹਨਾਂ ਨੂੰ ਜਿਹੜਾ ਉਹ ਭੇਜਿਆ ਜਿੱਥੇ ਅੱਜ ਅੰਮ੍ਰਿਤਸਰ ਸ਼ਹਿਰ ਸੁਭਾਏਮਾਨ ਹੈ, ਗੁਰੂ ਕੇ ਮਹਿਲ, ਚੱਕ ਰਾਮਦਾਸ ਔਰ ਪਹਿਲਾ ਸਰੋਵਰ। ਕਿਉਂਕਿ ਦੇਖੋ ਪਾਣੀ ਪਹਿਲੀ ਲੋੜ ਹੈ ਕਿਤੇ ਵੀ, ਜਦੋਂ ਸਿਵਲਾਈਜੇਸ਼ਨ ਦੀ ਗੱਲ ਹੁੰਦੀ ਹੈ ਕਿੱਥੇ ਪਾਣੀ ਹੈ ਉਸ ਜੇ ਹੁਣ ਮੰਗਲ ਦੇ ਉੱਤੇ ਵੀ ਜਾ ਕੇ ਲੱਭਦੇ ਨੇ ਕਿ ਭਾਈ ਪਾਣੀ ਹੈ ਤਾਂ ਲਾਈਫ ਹੈ। ਸੋ ਇਹ ਸਰੋਵਰਾਂ ਦਾ ਕਾਨਸੈਪਟ ਜਿੱਥੇ ਅਧਿਆਤਮ ਦੀ ਦੁਨੀਆ 'ਚ ਇਸ ਦਾ ਇੱਕ ਰੋਲ ਹੈ, ਪਾਣੀ ਦੇ ਨਾਲ ਜੁੜਿਆ ਹੋਇਆ ਇਹ ਸਾਡਾ ਅਧਿਆਤਮ ਦਾ ਫਲਸਫਾ ਹੈ, ਉੱਥੇ ਇਹ ਜੀਵਨ ਲੋੜਾਂ ਦੇ ਲਈ ਵੀ ਔਰ ਸਾਂਝ ਕਿੱਥੇ ਛੂਆ-ਛੂਤ ਦਾ ਜਿਹੜਾ ਕੋੜ ਜਿਸ ਦੇ ਥੱਲੇ ਜੇ ਬ੍ਰਾਹਮਣ ਪਿੱਟਿਆ ਜਾਂਦਾ ਹੈ ਸ਼ੂਦਰ ਦੇ ਪਰਛਾਵੇਂ ਤੋਂ ਜਾ ਕੇ ਨਹਾਉਂਦਾ ਸੀ ਤਾਂ ਇੱਥੇ ਉਹ ਸਰੋਵਰ ਜਿੱਥੇ ਕਿ ਸਾਰੇ ਸਾਂਝੇ ਤੌਰ ਤੇ ਇਸ਼ਨਾਨ ਕਰਦੇ ਨੇ, ਉੱਥੇ ਕਿਹਦਾ ਪਾਣੀ ਪਿੱਟੇ ਨੂੰ ਕੌਣ ਛੋਹ ਰਿਹਾ, ਕੌਣ ਪਿੱਟਿਆ ਤੇ ਕੌਣ ਨਹੀਂ ਪਿੱਟਿਆ। ਸੋ ਗੁਰੂ ਰਾਮਦਾਸ ਜੀ ਨੇ ਜਿਹੜਾ ਉਸ ਚੱਕਰ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਉਸ ਤਾਲ ਦੀ, ਔਰ ਗੁਰੂ ਅਰਜਨ ਸਾਹਿਬ ਨੇ ਉਸ ਮੁਹਿੰਮ ਨੂੰ ਹੀ ਅੱਗੇ ਤੋਰਦੇ ਹਨ ਜਿੱਥੇ ਸੰਤੋਖਸਰ ਨੂੰ ਫਾਈਨਲ ਸਟੇਜ ਤੱਕ ਪਹੁੰਚਾਇਆ। ਇਧਰ ਹਰਮੰਦਰ ਦੇ ਸਰੋਵਰ ਦੇ ਵਿੱਚ ਜਿਹੜਾ ਹੈ ਉਹ ਹਰਮੰਦਰ ਦੀ ਸਿਰਜਣਾ ਕੀਤੀ ਤੇ ਤਰਨਤਾਰਨ ਸਾਹਿਬ, ਹੁਣ ਇਸ ਦਾ ਨਾਮ ਵੀ ਦੇਖੋ ਕਿ ਉਹ ਜਿੱਥੇ ਕਿ ਤਰਿਆ ਜਾਂਦਾ ਔਰ ਤਾਰਨਹਾਰ ਸਤਿਗੁਰੂ ਹੈ, ਔਰ ਇਹ ਸਰੋਵਰ ਲਗਭਗ ਹਰਮੰਦਰ ਸਾਹਿਬ ਤੋਂ ਦੁੱਗਣਾ ਵੱਡਾ ਹੈ। ਸ਼ਾਇਦ ਸਭ ਤੋਂ ਜਿੰਨੇ ਸਰੋਵਰ ਇਤਿਹਾਸਕ ਨੇ ਗੁਰੂ ਸਾਹਿਬਾਨ ਦੇ ਪੀਰੀਅਡ ਦੇ ਸਭ ਤੋਂ ਵੱਡਾ ਤਰਨਤਾਰਨ ਸਾਹਿਬ ਹੈ। ਫਿਰ ਉਹਦੇ ਨਾਲ ਸ਼ਹਿਰ ਵੀ ਵਸਦੇ ਨੇ, ਤਰਨਤਾਰਨ ਸ਼ਹਿਰ ਵੀ ਵਸਿਆ ਹੈ, ਹਰਗੋਬਿੰਦਪੁਰ ਦੀ ਨੀਂਹ ਵੀ ਗੁਰੂ ਅਰਜਨ ਸਾਹਿਬ ਨੇ ਰੱਖੀ, ਜਲੰਧਰ ਦੇ ਨੇੜੇ ਜਿਹੜਾ ਕਰਤਾਰਪੁਰ ਹੈ, ਅਗੇਨ ਕਰਤਾਰਪੁਰ 'ਚ ਕਰਤਾ ਵਸਦਾ ਉਹ ਗੁਰੂ ਸਾਹਿਬ ਨੇ ਫਾਊਂਡ ਕੀਤਾ। ਅੰਮ੍ਰਿਤਸਰ ਤੋਂ ਵਾਰ-ਵਾਰ ਜਿਹੜਾ ਛੇਹਰਟਾ ਜਿਹੜਾ ਅੱਜ ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਬਣ ਗਿਆ। ਸੋ ਇਹ ਜਿਹੜਾ ਸਾਰਾ ਹੀ ਕਾਨਸੈਪਟ ਸੀ ਜਿਹੜਾ ਕਿ ਸਿਵਲਾਈਜੇਸ਼ਨਸ ਨੂੰ ਵੀ ਹੁਲਾਰਾ ਦਿੰਦਾ ਸੀ। ਜੇ ਅੰਮ੍ਰਿਤਸਰ ਵਸਾਇਆ ਤੇ 52, ਮੈਂ ਕਿਤੇ ਪੜ੍ਹ ਰਿਹਾ ਸੀ ਕਿ ਈਵਨ 72 ਕਿੱਤੇ ਕਈਆਂ ਨੇ ਲਿਖਿਆ, ਕਿਉਂਕਿ ਮੇਰੀ ਮਾਈਂਡ 'ਚ ਫਿਗਰ 52 ਰਜਿਸਟਰਡ ਹੈ। ਉਹਨਾਂ ਕਿੱਤਿਆਂ ਦੇ ਲੋਕਾਂ ਨੂੰ ਸੱਦਿਆ ਔਰ ਪੂਰਾ, ਤਾਂ ਕਿ ਸਿਰਫ ਇਹ ਇੱਕ ਪਾਸੇ ਹਿੰਦੂਤਵੀ ਵਿਚਾਰਧਾਰਾ, ਸੰਨਿਆਸ, ਬੁੱਧਿਸਟ ਮੰਕ ਦੁਨੀਆ ਤੋਂ ਦੌੜਨ ਦੀ ਗੱਲ ਤੇ ਇੱਥੇ ਪ੍ਰੋਸਪੈਰਿਟੀ ਦੀ ਗੱਲ। ਜਦੋਂ ਲੋਕਾਂ ਨੂੰ ਤੁਸੀਂ ਸ਼ਹਿਰ ਦੇ ਵਿੱਚ ਵਸਾਉਂਦੇ ਹੋ ਔਰ ਐਵੇਂ ਨਹੀਂ ਪੰਜਾਬ ਔਰ ਜਿਸ ਕਿਸਮ ਦੀ ਜ਼ਿੰਦਗੀ ਸੀ ਪੇਂਡੂ ਔਰ ਜਿਸ ਕਿਸਮ ਦਾ ਚਾਰ ਚਫੇਰੇ, ਇੱਕ ਵਿੱਥ, ਨਾ ਸਹੂਲਤਾਂ, ਨਾ ਕਾਰੋਬਾਰ, ਨਾ ਕੁਛ, ਤੇ ਜਦੋਂ ਇਹ ਸ਼ਹਿਰ ਵਸੇ ਔਰ ਇਹਨਾਂ 'ਚ ਲੋਕ ਆਏ, ਖੁਸ਼ਹਾਲੀ ਆਈ, ਤੇ ਪੰਜਾਬ ਦੇ ਵਿੱਚ ਅਸੀਂ ਇੱਕ ਇਹ ਬੋਲੀ ਵੀ ਸੁਣਦੇ ਕਿ ਵਸੀਏ ਸ਼ਹਿਰ ਭਾਵੇਂ ਹੋਵੇ ਕਹਿਰ, ਇਹ ਖਾਈਏ ਕਣਕ ਭਾਵੇਂ ਹੋਵੇ ਜ਼ਹਿਰ। ਸੋ ਉਹਨਾਂ ਨੂੰ ਕਣਕ ਦੀ ਵੈਲਿਊ ਦਾ ਵੀ ਪਤਾ ਸੀ ਕਿ ਵੀ ਇਹ ਨਿਊਟ੍ਰੀਸ਼ੀਅਸ ਹੈ, ਪਰ ਗੱਲ ਪਹਿਲੀ ਹੈ ਕਿ ਵਸੀਏ ਸ਼ਹਿਰ ਭਾਵੇਂ ਹੋਵੇ ਕਹਿਰ। ਤੇ ਇਹ ਗੁਰੂ ਸਾਹਿਬ ਨੇ ਜਿਵੇਂ ਇਹ ਸਾਰੇ ਸ਼ਹਿਰ ਦੇ ਕਾਨਸੈਪਟ ਨੂੰ ਜਿਹੜਾ ਉਹ ਪ੍ਰਮੋਟ ਕੀਤਾ, ਉਹ ਬੜੀ ਰਿਮਾਰਕੇਬਲ ਹੈ। 1695 ਦੇ ਵਿੱਚ ਰੁਸਤਮ ਖਾਨ ਜਿਹੜਾ ਲਾਹੌਰ ਦੇ ਸੂਬੇਦਾਰ ਨੇ ਆਪਣੇ ਪੁੱਤਰ ਨੂੰ ਭੇਜਿਆ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ। ਬਰਸਾਤਾਂ ਦੇ ਦਿਨ ਸੀ ਤੇ ਅਨੰਦਪੁਰ ਸਾਹਿਬ ਦੇ ਕੰਢੇ ਜਿਹੜਾ ਇੱਕ ਵੱਡਾ ਨਾਲਾ
ਉਹ ਬਹੁਤ ਚੜਿਆ ਹੋਇਆ ਸੀ। ਸੋ ਉਹਨਾਂ ਨੇ ਇੱਧਰ ਸਿੰਘ ਵੀ ਜਕਾਰੇ ਗਜਾ ਰਹੇ ਸੀ, ਨਗਾਰੇ ਵੱਜ ਰਹੇ ਸੀ। ਸੋ ਉਸ ਪਾਣੀ ਨੇ ਕੋਈ ਉਹਦੀ ਫੌਜ ਨੂੰ ਬਿਮਾਰੀ ਦਿੱਤੀ, ਕੁਛ ਰੋੜਿਆ, ਤੇ ਉਹ ਵਾਪਸ ਉੱਥੋਂ ਹੀ ਮੁੜ ਗਿਆ। ਤੇ ਸਿੱਖਾਂ ਨੇ ਉਸ ਨਾਲੇ ਦਾ ਨਾਂ ਹੀ ਹਮਾਇਤੀ ਨਾਲਾ ਰੱਖਤਾ। ਹੁਣ ਜੇ ਸਰਸੇ 'ਚ ਜਿਹਦੇ 'ਚ ਬਾਅਦ ਗੁਰੂ ਸਾਹਿਬ ਨੇ ਛੱਡਿਆ, ਅਨੰਦਪੁਰ ਰੁੜ ਗਿਆ ਬਹੁਤ ਕੁਛ, ਉਹਨੂੰ ਅੱਜ ਵੀ ਖੂਨੀ ਸਰਸਾ ਕਹਿੰਦੇ ਨੇ। ਤੇ ਉਸ ਨਾਲੇ ਦਾ ਨਾਂ ਹਮਾਇਤੀ ਨਾਲਾ, ਵੀ ਇਹ ਸਾਡੀ ਹਮਾਇਤ ਤੇ ਆਇਆ। 1847 'ਚ ਅੱਜ ਦੇ ਦਿਨ ਮਹਾਰਾਣੀ ਜਿੰਦਾਂ ਨੂੰ ਅੰਗਰੇਜ਼ਾਂ ਨੇ ਸ਼ੇਖੂਪੁਰਾ ਜੇਲ੍ਹ ਦੇ ਵਿੱਚ ਕੈਦ ਕੀਤਾ। ਉੱਥੋਂ ਫਿਰ ਉਹ ਚਿਨਾਰ ਜਿਹੜਾ ਯੂਪੀ ਦੇ ਵਿੱਚ ਲੈ ਗਏ। ਉੱਥੋਂ ਉਹ ਇੱਕ ਵੈਰਾਗਣ ਦੇ ਭੇਸ 'ਚ ਨਿਕਲੀ ਔਰ ਨੇਪਾਲ ਪਹੁੰਚੀ, ਔਰ ਨੇਪਾਲ ਲਗਭਗ 13-14 ਸਾਲ ਉਹਨਾਂ ਨੇ ਗੁਜ਼ਾਰੇ। 1928 ਦੇ ਵਿੱਚ ਆਲ ਪਾਰਟੀ ਸਿੱਖ ਕਨਵੈਨਸ਼ਨ ਹੋਈ ਲਾਹੌਰ ਦੇ ਵਿੱਚ, ਜਿਨ੍ਹਾਂ ਨੇ ਨਹਿਰੂ ਰਿਪੋਰਟ, ਇਹ ਨਹਿਰੂ, ਜਵਾਹਰ ਲਾਲ ਨਹਿਰੂ ਦਾ ਪਿਓ ਮੋਤੀ ਲਾਲ ਨਹਿਰੂ, ਉਹਨੇ ਜਿਹਦੇ 'ਚ ਉਹਨੇ ਸਿੱਖਾਂ ਨੂੰ ਬਿਲਕੁਲ ਇਗਨੋਰ ਕੀਤਾ। ਜਦੋਂ ਸਿੱਖਾਂ ਨੇ ਰਿਜੈਕਟ ਕੀਤਾ ਸਾਰੇ ਨੂੰ, ਤੇ ਫਿਰ ਗਾਂਧੀ ਨੇ ਆ ਕੇ ਤੇ ਇਹਨਾਂ ਨੇ ਕਿਹਾ ਸੀ, 1929 ਦੀ ਗੱਲ ਹੈ, ਕਿ ਜੀ ਭਾਰਤ ਦੇ ਵਿੱਚ ਕੋਈ ਸੰਵਿਧਾਨ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਵੇਗਾ। ਇਹ ਅਸ਼ੋਰੈਂਸ ਵੀ ਇਸ ਲਈ ਦੇਣੀ ਪਈ ਸੀ ਕਿ ਨਹਿਰੂ, ਮੋਤੀ ਲਾਲ ਨਹਿਰੂ ਨੇ ਸਿੱਖਾਂ ਨੂੰ ਬਿਲਕੁਲ ਇਗਨੋਰ ਕੀਤਾ ਸੀ, ਔਰ ਫਿਰ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਉਹ ਆਪਣੇ ਜਾਲ ਦੇ ਵਿੱਚ ਫਸਾਇਆ। 1986 'ਚ ਨਾਨਕਸਰੀ ਨਰੈਣ ਸਿੰਘ ਕਲੇਰਾਂ ਨੇ ਅਕਾਲ ਤਖਤ ਤੇ ਆ ਕੇ ਮਾਫੀ ਮੰਗੀ, ਕਿਉਂਕਿ ਇਹ ਨਰੈਣ ਸਿੰਘ ਕਲੇਰਾਂ ਨੇ ਸੰਤੇ ਦੇ ਨਾਲ, ਨਿਹੰਗ ਨਾਲ ਮਿਲ ਕੇ ਜਿਹੜੇ ਅਕਾਲ ਤਖਤ ਸਾਹਿਬ ਦੀ ਸਰਕਾਰ ਸੇਵਾ ਕਰਵਾਈ ਸੀ, ਉਹਨਾਂ ਦੇ ਵਿੱਚ ਇੱਕ ਇਹ ਵੀ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1692 'ਚ ਮੈਸੇਚਿਊਸਟਸ ਸੈਲਮ ਦੇ ਵਿੱਚ ਅਮਰੀਕਾ 'ਚ 5 ਔਰਤਾਂ ਨੂੰ ਇਸ ਲਈ ਜਿਉਂਦੇ ਸਾੜਤਾ ਗਿਆ ਕਿ ਇਹ ਜਾਦੂਗਰਨੀਆਂ ਨੇ, ਵਿਚ ਕਰਾਫਟ, ਜਿਹੜਾ ਕ੍ਰਿਸਚੀਅਨਿਟੀ ਦੇ ਅਗੇਂਸਟ ਹੈ, ਉਹ ਕਰਦੀਆਂ ਨੇ। 1796 'ਚ ਸਪੇਨ ਤੇ ਫਰਾਂਸ ਨੇ ਅੰਗਰੇਜ਼ਾਂ ਦੇ ਖਿਲਾਫ ਇੱਕ ਜਿਹੜੀ ਹੈ ਸੰਧੀ ਤੇ ਦਸਤਖਤ ਕੀਤੇ। 1848 'ਚ ਕੈਲੀਫੋਰਨੀਆ 'ਚ ਸੋਨੇ ਦੀਆਂ ਖਾਨਾਂ ਮਿਲੀਆਂ, ਇਸ ਲਈ ਕੈਲੀਫੋਰਨੀਆ ਨੂੰ ਗੋਲਡਨ ਸਟੇਟ ਵੀ ਕਹਿੰਦੇ। ਸਭ ਦੌੜ ਪਏ ਕੈਲੀਫੋਰਨੀਆ 'ਚ ਕਿ ਆ ਗਿਆ ਸੋਨਾ, ਮਾਨੀ ਮਾਨੀ ਮਾਨੀ, ਨੋ ਮਨੀ ਨੋ ਹਾਨੀ। 1897 'ਚ ਪਹਿਲੀ ਇਲੈਕਟ੍ਰਿਕ ਟੈਕਸੀ ਜਿਹੜੀ ਆ ਉਹ ਲੰਡਨ ਦੇ ਵਿੱਚ ਆਈ, ਬਾਅਦ 'ਚੋਂ ਗਾਇਬ ਕਰਤੀ ਕਿਉਂਕਿ ਦੂਜੀ ਆਟੋ ਇੰਡਸਟਰੀ, ਤੇਲ ਮੁਫਤ ਦਾ, ਅਰਬਾਂ ਦਾ ਲੁੱਟੋ। 1900 ਦੇ ਵਿੱਚ ਸਟਾਰਟ ਆਫ ਦਾ ਵਨ ਐਂਡ ਦਾ ਓਨਲੀ ਓਲੰਪਿਕ ਕ੍ਰਿਕਟ ਮੈਚ। ਹੁਣ ਤਾਂ ਕ੍ਰਿਕਟ ਅੱਡ ਹੋ ਗਿਆ, ਟੈਸਟ ਕ੍ਰਿਕਟ ਆ ਗਿਆ, ਪਰ ਇੱਕੋ ਵਾਰੀ 1900 ਦੇ ਵਿੱਚ ਪੈਰਿਸ ਦੇ ਵਿੱਚ ਹੋਇਆ ਓਲੰਪਿਕ ਕ੍ਰਿਕਟ। ਅਫਗਾਨਿਸਤਾਨ ਨੇ 1919 ਦੇ ਵਿੱਚ ਅੰਗਰੇਜ਼ਾਂ ਤੋਂ ਆਪਣੀ ਆਜ਼ਾਦੀ ਡਿਕਲੇਅਰ ਕੀਤੀ। ਅੱਜ ਦੇ ਦਿਨ ਹਿਟਲਰ 95.7% ਵੋਟਾਂ ਲੈ ਕੇ ਜਿਹੜਾ ਜਰਮਨ ਦਾ ਫਿਊਰਰ ਬਣ ਗਿਆ, ਪ੍ਰੈਜ਼ੀਡੈਂਟ ਬਣ ਗਿਆ। 1944 'ਚ ਅਖੀਰਲੇ ਜਾਪਾਨੀ ਫੌਜਾਂ ਭਾਰਤ ਬਰਮਾ ਚੋਂ ਬਾਹਰ ਕੱਢੀਆਂ, ਔਰ 1960 ਦੇ ਵਿੱਚ ਸੋਵੀਅਤ ਦਾ ਜਿਹੜਾ ਸਪੂਤਨਿਕ ਆਰਬਿਟ ਦੇ ਵਿੱਚ ਭੇਜਿਆ ਉਹਨਾਂ ਨੇ, ਉਹਦੇ 'ਚ 2 ਕੁੱਤੇ ਤੇ 3 ਚੂਹੇ ਜਿਹੜੇ ਨੇ ਉਹ ਵੀ ਆਰਬਿਟ 'ਚ ਭੇਜੇ, ਦੇਖਣ ਲਈ ਵੀ ਮਰਦੇ ਤਾਂ ਨਹੀਂ, ਤਾਂ ਦੋਨੋਂ ਹੀ ਸਾਰੇ ਵਾਪਸ ਆ ਗਏ। ਕੁੱਤੇ ਵੀ ਆ ਕੇ ਬਾਹੂ ਉਦਾਂ ਹੀ ਕਰਦੇ ਸੀ, ਤੇ ਚੂਹੀਆਂ ਵੀ ਕੁਤਰਦੀਆਂ ਰਹੀਆਂ, ਜੋ ਵੀ ਉਹ ਕੁਤਰਦੀਆਂ ਸੀ ਜੀ। ਸੋ ਇਹ ਪਹਿਲਾ ਐਕਸਪੈਰੀਮੈਂਟ ਫਿਰ ਬੰਦੇ ਗਏ। 1988 'ਚ ਇਰਾਨ ਇਰਾਕ ਵਾਰ ਦੀ 8 ਸਾਲ ਦੀ ਲੜਾਈ ਤੋਂ ਬਾਅਦ ਸੀਜ਼ਫਾਇਰ ਹੋਇਆ, ਔਰ 2010 ਦੇ ਵਿੱਚ ਜਕਾਰਤਾ ਇੰਡੋਨੇਸ਼ੀਆ ਨੇ ਆਲ ਫੀਮੇਲ ਟ੍ਰੇਨਸ, ਉਹਨਾਂ ਨੇ ਕਿਹਾ ਜੀ ਇਹਦੇ 'ਚ ਸਾਰੀਆਂ ਸਿਰਫ ਔਰਤਾਂ ਹੀ ਹੋਣਗੀਆਂ ਟ੍ਰੇਨਾਂ, ਭਾਰਤ 'ਚ ਤਾਂ ਸਾਰੀਆਂ ਹੀ ਹੋਣੀਆਂ ਚਾਹੀਦੀਆਂ, ਆਲ ਵਿਮਨ ਟ੍ਰੇਨ, ਜਿਸ ਕਿਸਮ ਦੇ ਰੇਪਿਸਟ ਉੱਥੇ ਇਕੱਠੇ ਕੀਤੇ ਹੋਏ ਨੇ ਉਹਨਾਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਡੇ ਨਾਲ ਇਤਿਹਾਸਕ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਸਾਂਝੀ ਕੀਤੀ ਹੈ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਸ਼ਬਦ ਚੁਣੇ। ਜਾਂਕੈ ਹਰਸਾ ਠਾਕੁਰ ਭਾਈ, ਮੁਕਤ ਆਨੰਦ ਪੁਕਾਰਨ ਜਾਹੀ, ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ, तीन लोक जाके हैं पार, सो काहे न करे प्रतिपार, कहो कबीर एक बुद्ध विचारी, क्या बस जो बिख दे महतारी। जी निरंकार ते भरोसा रखना ते किवें रब ही ਕਰਨ ਕਾਰਨ ਸਮਰੱਥ ਹੈ, ਆਪਣੀ ਗੋਤ ਜਿਸ ਨੂੰ ਬਿਠਾਉਂਦਾ ਹੈ, ਫਿਰ ਉਸ ਦੀ ਪ੍ਰਤਪਾਲਨਾ ਕਰਦਾ ਹੈ, ਉਹਨੂੰ ਜਿਉਣ ਦੀ ਜਾਚ ਸਿਖਾਉਂਦਾ ਹੈ। ਸੁਖਬੀਰ ਸਾਹਿਬ ਫਰਮਾਉਂਦੇ ਨੇ ਕਿ ਜਿਹਦਾ ਰੱਬ ਵਰਗਾ ਮਾਲਕ ਹੋਏ, ਜਾਂ ਕਹਿ ਹਰਸਾ ਠਾਕਰ ਭਾਈ, ਜਿਹਦਾ ਰੱਬ ਖੁਦ ਮਾਲਕ ਹੋਏ, ਠਾਕੁਰ ਹੋਏ, ਉਸ ਦਾ ਮੁਕਤ ਆਨੰਦ ਪੁਕਾਰਨ ਜਾਈ। ਸੋ ਉਸ ਦੇ ਤਾਂ ਦਰਵਾਜ਼ੇ ਦੇ ਉੱਤੇ ਜਿਹੜੀ ਮੁਕਤੀ ਔਰ ਆਨੰਦ ਉਹ ਦਸਤਕ ਦਿੰਦੇ ਨੇ ਕਿ ਜਦੋਂ ਤੁਸੀਂ ਰੱਬ ਦੇ ਹੋ ਜਾਂਦੇ ਹੋ ਤੇ ਫਿਰ ਨਾ ਮੁਕਤੀ ਦਾ ਫਿਕਰ ਹੁੰਦਾ ਹੈ ਤੇ ਹਮੇਸ਼ਾ ਆਨੰਦ 'ਚ ਜਿਹੜਾ ਵਿਅਕਤੀ ਹੈ ਉਹ ਜਿਉਂਦਾ ਹੈ। ਅਬ ਕਹੋ ਰਾਮ ਭਰੋਸਾ ਤੇਰਾ ਤੋਰਾ, ਕਿਉਂਕਿ ਤੂੰ ਹੈ ਵਾਹਿਗੁਰੂ, ਤੂੰ ਹੁਣ ਮੇਰਾ ਹੈ। ਹੁਣ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੈਨੂੰ ਤੇਰਾ ਭਰੋਸਾ ਹੈ। ਤਬ ਕਾਹੂ ਕਾ ਕਵਨ ਨਿਹੋਰਾ, ਇਹ ਹੈ ਅਮਰੀਕਾ ਦਾ ਆਈ ਡੋਂਟ ਕੇਅਰ ਵਟ ਦਾ ਅਦਰ ਸੇ, ਕਿਉਂਕਿ ਹੁਣ ਤੂੰ ਮੇਰਾ ਹੈ ਤੇ ਮੈਨੂੰ ਤੇਰਾ ਭਰੋਸਾ ਹੈ ਤੇ ਮੈਨੂੰ ਕਿਸੇ ਦਾ ਨਿਹੋਰਾ ਹੁੰਦਾ ਹੈ, ਕੋਈ ਓਬਲੀਗੇਸ਼ਨ ਨਹੀਂ ਹੈ ਮੈਨੂੰ ਕਿਸੇ ਦੀ।
तीन लोक जाके हैं भार। जिस वाहिगुरु ने 3 लोकां दा भार चुक्या होया है, उन्हां दी प्रतिपालना करदा है, सो काहे ना करे प्रतिपाल, वो मेरी क्यों नहीं प्रतिपालना करेगा। कहो कबीर एक बुद्ध विचारी, कबीर साहब कहंदे ने कि मैं अपनी बुद्धि दे नाल यही विचार कीती है कि उही वाहिगुरु करन कारण समर्थ है, उही सहारा है, उही जीवन जाच दिंदा है। क्या बस जो बिख दे महतारी, महतारी कहंदे ने मां नूं, बिख कहंदे ने ਜ਼ਹਿਰ ਨੂੰ ਜੀ ਜੇ ਮਾਂ ਹੀ ਬੱਚੇ ਨੂੰ ਜ਼ਹਿਰ ਦੇਣ ਤੇ ਆ ਜਾਏ ਫਿਰ ਤਾਂ ਕੁਝ ਨਹੀਂ ਕੀਤਾ ਜਾ ਸਕਦਾ। ਪਰ ਜੇ ਰੱਬ ਦੇ ਦਰ ਤੇ ਅਸੀਂ ਐ, ਰੱਬ ਪ੍ਰਤਪਾਲਕ ਹੈ, ਅਸੀਂ ਰੱਬ ਦੇ ਬੱਚੇ ਐ, ਤੇ ਰੱਬ ਨੇ ਤਾਂ ਸਾਨੂੰ ਜ਼ਹਿਰ ਨਹੀਂ ਦੇਣਾ, ਕਿਉਂਕਿ ਉਹ ਤਾਂ ਤਿੰਨਾਂ ਲੋਕਾਂ ਦਾ ਭਾਰ ਉਹਨੇ ਚੁੱਕਿਆ ਹੋਇਆ ਹੈ। ਔਰ ਮੈਨੂੰ ਇਹ ਭਰੋਸਾ ਹੈ ਆਪਣੇ ਨਿਰੰਕਾਰ ਤੇ ਕਿ ਮੈਂ ਜਿੰਨਾ ਮਰਜ਼ੀ ਡਿੱਗਿਆ ਹੋਵਾਂ, ਪਤਤ ਹੋਵਾਂ, ਕਮਜ਼ੋਰ ਹੋਵਾਂ, ਮੇਰਾ ਵਾਹਿਗੁਰੂ ਮੈਨੂੰ ਚੁੱਕ ਕੇ ਆਪਣੇ ਗਲ ਨਾਲ ਲਾਏਗਾ ਔਰ ਆਪਣੇ ਗਲ ਨਾਲ ਲਾ ਕੇ ਜਿਹੜਾ ਮੈਨੂੰ ਜਿਉਣ ਦੀ ਜਾਂਚ ਦੱਸੇਗਾ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਰਸਾ ਇਸ ਨਾਲ ਆਪਣੇ ਵਿਊਅਰਸ ਕਰਨ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।